ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵੰਦਰ ਕੌਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ 4082722500 ਉਹਨਾਂ ਦਾ ਫੋਨ ਨੰਬਰ ਹੈ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸ਼ਰਮਾ, ਬਖਸ਼ੀਸ਼ ਸਿੰਘ ਬ੍ਰਦਰ, ਸੁਰਿੰਦਰ ਸਿੰਘ ਗਿੱਲ ਸਟਾਕਟਨ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ, ਦਵਿੰਦਰ ਸਿੰਘ, ਦੇਵ ਸਿੰਘ ਸਿੱਧੂ ਤਲਵਨ, ਮਨਦੀਪ ਟਿਵਾਣਾ, ਦਰਸ਼ਨ ਸਿੰਘ ਭਲਵਾਨ, ਮਹਾ ਸਿੰਘ ਜੜੀਆ ਫਰਜ਼ਨੋ, ਮਨਦੀਪ ਸਿੰਘ ਸਨੋਜੀ, ਜਸਵਿੰਦਰ ਸਿੰਘ ਵਿਰਕ ਹਿਊਸਟਨ, ਧਰਮ ਸਿੰਘ, ਰਘਵੀਰ ਕੌਰ ਸਲਮਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਪਤਿਸਪਰਨੀ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹੈਗੇ ਆ ਭਾਰਤ ਸਰਕਾਰ ਦੇ ਉੱਤੇ ਕਾਂਗਰਸ ਵੱਲੋਂ ਜਿਹੜੇ ਹਮਲੇ ਆ ਉਹ ਜਾਰੀ ਹੈ ਜੀ। ਬਿਲਕੁਲ ਜੀ, ਜਿਹੜੇ ਕਾਂਗਰਸ ਹੈ ਜੀ ਉਹ ਲਗਾਤਾਰ ਹਮਲਾਵਰ ਹੈ ਇਸ ਵੇਲੇ, ਖਾਸ ਤੌਰ ਦੇ ਉੱਤੇ ਸਰਹੱਦ ਦੇ ਉੱਤੇ ਉਹ ਮਸਲੇ ਉਹਨਾਂ ਨੂੰ ਜਿਹੜਾ ਜੀ ਉਹ ਲੈ ਕੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਜੀ ਕਿ ਆਰਥਿਕ ਮੰਦੀ, ਕਰੋਨਾ ਮਹਾਮਾਰੀ ਤੇ ਚਾਈਨਾ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ ਜਾਰੀ ਤਣਾਅ ਦੇ ਨਾਲ ਜੁੜੇ ਜਿਹੜੇ ਸੰਕਟ ਨੇ ਉਹਦੇ ਵਾਸਤੇ ਮੋਦੀ ਦੀ ਸਰਕਾਰ ਦਾ ਜਿਹੜਾ ਜੀ ਉਹ ਪ੍ਰਬੰਧ ਸਹੀ ਨਾ ਹੋਣਾ ਤੇ ਮਾੜੀਆਂ ਨੀਤੀਆਂ ਜ਼ਿੰਮੇਵਾਰ ਨੇ। ਜਿਹੜੀ CW ਦੀ ਵਰਕਿੰਗ ਕਮੇਟੀ ਜਿਹੜੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਮੋਦੀ ਸਰਕਾਰ ਦੇ ਉੱਤੇ ਗੰਭੀਰ ਦੋਸ਼ ਲਾਏ ਗਏ। ਇਹ ਵੀ ਕਿਹਾ ਗਿਆ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਭਾਰੀ ਵਾਧਾ ਹੈ ਉਹ ਵੀ ਜਿਹੜੀਆਂ ਸਰਕਾਰ ਦੀਆਂ ਨਾ ਅਹਿਲੀਆਂ ਕਰਕੇ ਜਿਹੜਾ ਜੀ ਉਹ ਹੋਇਆ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਿਹਾ ਕਿ ਚੀਨ ਦੇ ਨਾਲ ਲੱਗਦੀ ਸਰਹੱਦ ਦੇ ਉੱਤੇ ਦਰਪੇਸ਼ ਸੰਕਟ ਦਾ ਮਜ਼ਬੂਤੀ ਨਾਲ ਟਾਕਰਾ ਨਾ ਕੀਤਾ ਗਿਆ ਤਾਂ ਹਾਲਾਤ ਹੋਰ ਗੰਭੀਰ ਹੋਣਗੇ। ਵਰਚੁਅਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਹੋਇਆ ਸੋਨੀਆ ਗਾਂਧੀ ਨੇ ਗੱਲ ਕਹੀ ਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘਟੀਆਂ ਨੇ। ਇਹਦੇ ਮੁਤਾਬਕ ਮੋਦੀ ਸਰਕਾਰ ਨੇ ਬੇਤਰਸ ਹੋ ਕੇ ਪਿਛਲੇ 17 ਦਿਨਾਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਨੇ ਔਰ ਲੋਕਾਂ ਦੇ ਜ਼ਖਮਾਂ ਦੇ ਉੱਤੇ ਲੂਣ ਜਿਹੜਾ ਜੀ ਉਹ ਛਿੜਕਿਆ। ਰਾਹੁਲ ਗਾਂਧੀ ਨੇ ਮੁੜ ਕੇ ਫਿਰ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਚੀਨ ਨੇ ਭਾਰਤੀ ਖੇਤਰ ਦੇ ਉੱਤੇ ਕਬਜ਼ਾ ਕਰ ਲਿਆ। ਰਾਹੁਲ ਗਾਂਧੀ ਨੇ ਇੱਕ ਟਵੀਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਅਸੀਂ ਚੀਨ ਦੇ ਹਮਲਾਵਰ ਰੁਖ ਦੇ ਖਿਲਾਫ ਇਕਜੁੱਟ ਹੋ ਕੇ ਖੜੇ ਹਾਂ। ਕੀ ਭਾਰਤੀ ਖੇਤਰ ਦੇ ਉੱਤੇ ਕਬਜ਼ ਹੋ ਗਿਆ? ਇਹ ਸਵਾਲ ਜਿਹੜੇ ਆ ਜੀ ਉਹ ਕਾਂਗਰਸ ਦੇ ਵੱਲੋਂ ਦਾਗੇ ਗਏ ਆ। ਜਿੱਥੋਂ ਤੱਕ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਗੱਲ ਹੈ ਜੀ, ਪਿਛਲੇ 18 ਦਿਨ ਤੋਂ ਲਗਾਤਾਰ ਇਹ ਵੱਧ ਰਹੀਆਂ ਨੇ ਔਰ 9.5 ਰੁਪਏ ਜਿਹੜਾ ਜੀ ਡੀਜ਼ਲ ਵੱਧ ਗਿਆ, 8.5 ਰੁਪਏ ਪੈਟਰੋਲ ਦੀ ਕੀਮਤ ਦੇ ਵਿੱਚ ਵਾਧਾ ਜਿਹੜਾ ਜੀ ਹੋ ਗਿਆ। ਔਰ ਜੇ ਪੰਜਾਬ ਦੀ ਗੱਲ ਕਰੀਏ, ਕਿਉਂਕਿ ਪੰਜਾਬ ਦੇ ਵਿੱਚ ਟੈਕਸ ਇੱਥੇ ਵੱਖਰੇ ਨੇ, 12.5 ਰੁਪਏ ਜਿਹੜਾ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ 15 ਦਿਨਾਂ ਦੇ ਵਿੱਚ ਵਾਧਾ ਹੋ ਗਿਆ। ਕੇਂਦਰ ਦੀ ਸਰਕਾਰ, ਸੂਬੇ ਦੀ ਸਰਕਾਰ ਜਿਹੜੀ ਜੀ ਉਹ ਚੁੱਕੀ ਆ ਰਹੀ ਹੈ ਟੈਕਸ, ਜਦੋਂ ਕਿ ਕਰੂਡ ਆਇਲ ਦੀਆਂ ਕੀਮਤਾਂ ਜਿਹੜੀਆਂ ਜੀ ਉਹ ਲਗਾਤਾਰ ਘਟੀਆਂ। ਜੀ ਬਿਲਕੁਲ, ਪਰ ਇੱਥੇ ਤਾਂ ਕਦੀ ਘਟੀਆਂ ਹੀ ਨਹੀਂ ਹੈ ਨਾ ਭਾਰਤ ਵਿੱਚ ਜੇ ਦੇਖਿਆ ਜਾਵੇ ਤਾਂ। ਤੇ ਭਾਰਤ ਦਾ ਦਾਅਵਾ ਹੈ ਕਿ ਦੋਵੇਂ ਦੇਸ਼ ਆ ਜਿਹੜੇ ਉਹ ਪਿੱਛੇ ਹਟਣਗੇ। ਦੇਖੋ, ਇਹ ਦਾਅਵਾ ਅੱਜ ਫੌਜੀ ਕਮਾਂਡਰਾਂ ਦੇ ਦਰਮਿਆਨ ਹੋਈ ਮੀਟਿੰਗ ਦੇ ਦੌਰਾਨ ਦੋਵਾਂ ਮੁਲਕਾਂ ਦੀਆਂ ਫੌਜਾਂ ਜਿਹੜੀਆਂ ਪੂਰਬੀ ਲੱਦਾਖ ਦੇ ਵਿੱਚ ਤਲਖੀ ਵਾਲੇ ਖੇਤਰਾਂ ਦੇ ਵਿੱਚੋਂ ਪਿੱਛੇ ਹਟਣ ਲਈ ਸਹਿਮਤ ਹੋ ਗਈਆਂ ਨੇ। 11 ਘੰਟਿਆਂ ਦੇ ਕਰੀਬ ਚੱਲੀ ਜਿਹੜੀ ਇਹ ਗੱਲਬਾਤ ਹੈ, ਇਹਦੇ ਦੌਰਾਨ ਇਹ ਫੈਸਲਾ ਹੋਇਆ ਕਿ ਦੋਵੇਂ ਧਿਰਾਂ ਪੂਰਬੀ ਲੱਦਾਖ ਦੇ ਵਿੱਚ ਟਕਰਾਅ ਵਾਲੇ ਸਾਰੇ ਟਿਕਾਣਿਆਂ ਤੋਂ ਪਿੱਛੇ ਹਟਣ ਦੇ ਤੌਰ ਤਰੀਕਿਆਂ ਨੂੰ ਅਮਲੀ ਰੂਪ ਦੇਣਗੀਆਂ। 14ਵੀਂ ਕੋਰ ਕਮਾਂਡਰ ਦੇ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਤੇ ਤਿੱਬਤ ਮਿਲਟਰੀ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲੂ ਲਿਨ ਨੇ ਪਿਛਲੇ ਹਫ਼ਤੇ ਭਾਰਤ ਤੇ ਚੀਨੀ ਫੌਜ ਦੇ ਵਿਚਾਲੇ ਗਲਵਾਨ ਵਾਦੀ ਦੇ ਵਿੱਚ ਹੋਈ ਹਿੰਸਕ ਝੜਪ ਤੋਂ ਬਾਅਦ ਤਣਾਅ ਘੱਟ ਕਰਨ ਦੇ ਉਦੇਸ਼ ਦੇ ਨਾਲ 11 ਘੰਟਿਆਂ ਤੱਕ ਗੱਲਬਾਤ ਜਿਹੜੀ ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਟਕਰਾਅ ਤੋਂ ਪਿੱਛੇ ਹਟਣ ਲਈ ਆਪਸੀ ਸਮਝੌਤਾ ਜਿਹੜਾ ਉਹ ਹੋਇਆ। ਇਹ ਦਾਅਵਾ ਭਾਰਤ ਦੇ ਵੱਲੋਂ ਜਿਹੜਾ ਕੀਤਾ ਜਾ ਰਿਹਾ। ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪੇਚਿੰਗ ਦੇ ਵਿੱਚ ਕਿਹਾ ਕਿ ਦੋਵਾਂ ਧਿਰਾਂ ਬਕਾਇਆ ਮੁੱਦਿਆਂ ਦੇ ਉੱਤੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਅਸਲ ਕੰਟਰੋਲ ਰੇਖਾ ਤੇ ਸਿਖਰ ਤੇ ਪੁੱਜੀ ਤਲਖੀ ਨੂੰ ਘਟਾਉਣ ਦੇ ਵਾਸਤੇ ਸਹਿਮਤ ਜਿਹੜੀਆਂ ਉਹ ਹੋਈਆਂ ਨੇ।
ਇਹਦੀ ਜਾਣਕਾਰੀ ਦੇ ਵਾਸਤੇ ਇਹ ਕਿਹਾ ਗਿਆ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦੇ ਦੌਰਾਨ ਚਾਈਨਾ ਦੇ ਵੱਲੋਂ ਕਿ ਭਾਰਤੀ ਸਲਾਮਤੀ ਦਸਤਿਆਂ ਦੇ ਕੀਤੇ ਹਮਲੇ ਨੂੰ ਚੀਨੀ ਫੌਜੀਆਂ ਦੀ ਸੋਚੀ ਸਮਝੀ ਸਾਜ਼ਿਸ਼ ਦੱਸਦਿਆਂ ਜ਼ੋਰਦਾਰ ਵਿਰੋਧ ਜਿਹੜਾ ਦੀ ਉਹ ਕੀਤਾ ਗਿਆ ਸੀਗਾ। ਭਾਰਤੀ ਵਫਦ ਨੇ ਦੋਵਾਂ ਧਿਰਾਂ ਦੇ ਵੱਲੋਂ LAC ਤੇ ਉੱਤੇ ਫੌਜਾਂ ਪਿੱਛੇ ਹਟਾਉਣ ਦੀ ਸਲਾਹ ਵੀ ਦਿੱਤੀ ਔਰ ਜ਼ਮੀਨੀ ਕਮਾਂਡਰ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਲਗਾਤਾਰ ਜਿਹੜੀਆਂ ਦੀ ਉਹ ਲੜੀਵਾਰ ਮੀਟਿੰਗਾਂ ਕਰਕੇ ਫੌਜਾਂ ਨੂੰ ਪਿੱਛੇ ਹਟਾਉਣ ਸੰਬੰਧੀ ਵਿਸਥਾਰਤ ਖਰੜੇ ਨੂੰ ਅੰਤਮ ਰੂਪ ਜਿਹੜਾ ਦੀ ਉਹ ਦੇਣਗੇ। ਅਜੇ ਇਹਦੇ ਵਿੱਚ ਇਹ ਨਹੀਂ ਫੇਰ ਦੱਸਿਆ ਗਿਆ ਕਿ ਜਿਹੜਾ ਚਾਈਨਾ ਹੈ, ਜਿਹੜਾ ਭਾਰਤ ਦੀ ਜ਼ਮੀਨ ਦੇ ਉੱਤੇ ਜਿਹੜਾ ਆ ਗਿਆ ਹੋਇਆ, ਉਸ ਮਾਮਲੇ ਦੇ ਉੱਤੇ ਕਿਵੇਂ ਜਿਹੜਾ ਦੀ ਇਹ ਸੰਭਵ ਹੋਊਗਾ ਕਿ ਉਹ ਵਾਪਸ ਮੁੜੇ, ਉਸ ਏਰੀਏ ਨੂੰ ਖਾਲੀ ਕਰੇ, ਜਿਹਨੂੰ ਕਿ ਪ੍ਰਧਾਨ ਮੰਤਰੀ ਤਾਂ ਕਹਿੰਦੇ ਨੇ ਕਿ ਉੱਥੇ ਆਏ ਹੀ ਨਹੀਂ ਔਰ ਜਿੱਥੋਂ ਤੱਕ ਉਹ ਪਹੁੰਚੇ ਨੇ ਕਈ ਹਜ਼ਾਰ ਵਰਗ ਕਿਲੋਮੀਟਰ ਤੱਕ ਜਿਹੜਾ ਜੀ ਉਹਨਾਂ ਦਾ ਕਬਜ਼ਾ ਹੈ। ਉਸ ਕਬਜ਼ੇ ਦਾ ਕੀ ਹੋਊਗਾ, ਇਸ ਮਾਮਲੇ ਦੇ ਉੱਤੇ ਦੋਵਾਂ ਧਿਰਾਂ ਦੀ ਚੁੱਪ ਬਰਕਰਾਰ ਹੈ। ਜੀ ਬਿਲਕੁਲ, ਜੇ ਉਹ ਆਏ ਨਹੀਂ ਤੇ ਫਿਰ ਪਿੱਛੇ ਕਿੱਥੇ ਨੂੰ ਹਟਣਗੇ, ਇਹ ਵੀ ਸੋਚਣ ਵਾਲੀ ਗੱਲ ਆ। ਤੇ ਅੱਗੇ ਪੰਜਾਬ ਦੇ ਵਿੱਚ ਜਿਹੜੇ ਰੈਸਟੋਰੈਂਟ ਆ ਉਹਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਮਿਲੀ ਹੈ। ਬਿਲਕੁਲ ਜੀ, ਪੰਜਾਬ ਸਰਕਾਰ ਨੇ ਸਖਤ ਜਿਹੜੀਆਂ ਜੀ ਉਹ ਸ਼ਰਤਾਂ ਦੇ ਨਾਲ ਸੂਬੇ ਦੇ ਸਾਰੇ ਹੋਟਲ ਤੇ ਰੈਸਟੋਰਾਂ ਨੂੰ ਖੋਲ੍ਹਣ ਦੀ ਹਰੀ ਝੰਡੀ ਜਿਹੜੀ ਉਹ ਦਿੱਤੀ ਆ। ਜਿਹੜੀ ਸੰਕਟ ਚੱਲ ਰਹੀ ਹੋਟਲ ਇੰਡਸਟਰੀ ਆ ਉਹਨੂੰ ਕੁਝ ਰਾਹਤ ਇਹਦੇ ਵਿੱਚ ਮਿਲ ਸਕਦੀ ਆ। 5000 ਹੋਟਲ ਤੇ ਰੈਸਟੋਰਾਂ ਪੂਰੇ ਤਰੀਕੇ ਦੇ ਨਾਲ ਬੰਦ ਪਏ ਆ। ਸਰਕਾਰ ਨੇ ਇਹਨਾਂ ਤੋਂ ਫੂਡ ਪੈਕ ਕਰਕੇ ਘਰ ਲਿਜਾਣ ਦੀ ਖੁੱਲ੍ਹ ਦਿੱਤੀ ਸੀਗੀ। ਹੁਣ ਹੋਟਲ ਤੇ ਰੈਸਟੋਰਾਂ ਦੇ ਵਿੱਚ ਬਹਿ ਕੇ ਰਾਤ ਦੇ 8 ਵਜੇ ਤੱਕ ਖਾਧਾ ਜਾ ਸਕਦਾ ਹੈ। ਬਾਰ ਅਜੇ ਵੀ ਪਹਿਲਾਂ ਵਾਂਗ ਬੰਦ ਰਹਿਣਗੇ। ਪੰਜਾਬ ਦੇ ਵਿੱਚ 2600 ਦੇ ਕਰੀਬ ਬਾਰ ਨੇ ਜਿਹੜੀਆਂ ਅਜੇ ਬੰਦ ਰਹਿਣਗੀਆਂ। ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਰੈਸਟੋਰਾਂ ਨੂੰ ਖੁੱਲ੍ਹ ਜਿਹੜੀ ਉਹ ਦਿੱਤੀ ਗਈ 8 ਵਜੇ ਤੱਕ। ਇਹ ਕਿਹਾ ਗਿਆ ਕਿ ਕਲੱਬਾਂ ਦੇ ਬਾਰੇ ਦੇ ਵਿੱਚ ਵੀ ਇਹਦੇ 'ਚ ਕੋਈ ਸਪਸ਼ਟ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਰੈਸਟੋਰਾਂ ਦੇ ਵਿੱਚ ਜਿੰਨੀ ਉਹਦੀ ਕਪੈਸਿਟੀ ਆ, ਮੰਨ ਲਓ ਕਿਸੇ ਜਗ੍ਹਾ ਦੇ ਉੱਤੇ 20 ਸੀਟਾਂ ਲੱਗੀਆਂ ਨੇ ਤੇ 10 ਲੋਕ ਉੱਥੇ ਬੈਠ ਸਕਣਗੇ, 50 ਲੱਗੀਆਂ ਨੇ ਤੇ 25 ਬੈਠ ਸਕਣਗੇ, ਅੱਧੇ ਲੋਕ ਜਿਹੜੇ ਨੇ ਉਹ ਬਹਿ ਸਕਣਗੇ ਔਰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹ ਵੀ ਆਖਿਆ ਗਿਆ ਸਰਕਾਰ ਦੇ ਵੱਲੋਂ ਕਿ ਰਾਜ ਦੀ ਆਬਕਾਰੀ ਨੀਤੀ ਦੇ ਤਹਿਤ ਹੋਟਲ ਦੇ ਕਮਰਿਆਂ ਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਵਰਤਾਈ ਜਾ ਸਕਦੀ ਹੈ। ਮਤਲਬ ਹੋਟਲ ਦੇ ਕਮਰੇ ਜਿਹੜੇ ਜੀ ਉਹ ਖੋਲ੍ਹ ਦਿੱਤੇ ਗਏ ਆ, ਉੱਥੇ ਜਿੰਨੇ ਮਰਜ਼ੀ ਬੰਦੇ ਬੈਠੇ ਨੇ, ਉੱਥੇ ਕੋਈ ਜਿਹੜਾ ਜੀ ਉਹ ਰੋਕ ਟੋਕ ਨਹੀਂ ਹੋਊਗੀ, ਉਹਦੇ ਉੱਤੇ ਪਾਬੰਦੀਆਂ ਨਹੀਂ ਹੋਣਗੀਆਂ। ਬੈਂਕਟ ਹਾਲ, ਮੈਰਿਜ ਪੈਲੇਸ ਦੇ ਵਿੱਚ ਵੀ ਬਾਰ ਬੰਦ ਰਹਿਣਗੀਆਂ, ਪਰ ਰਾਜ ਦੀ ਆਬਕਾਰੀ ਨੀਤੀ ਦੇ ਮੁਤਾਬਕ ਸਮਾਗਮ ਦੇ ਵਿੱਚ ਸ਼ਰਾਬ ਵਰਤਾਈ ਜਾ ਸਕਦੀ। ਤੁਸੀਂ ਫੈਸਲੇ ਕਿ ਮੈਰਿਜ ਪੈਲਸਾਂ ਦੇ ਵਿੱਚ ਬਾਰ ਬੰਦ ਰਹਿਣਗੀਆਂ, ਪਰ ਰਾਜ ਦੀ ਆਬਕਾਰੀ ਨੀਤੀ ਦੇ ਮੁਤਾਬਕ ਸਮਾਗਮ 'ਚ ਸ਼ਰਾਬ ਵਰਤਾਈ ਜਾ ਸਕਦੀ। ਵਿਆਹ ਸਮਾਗਮਾਂ ਤੋਂ ਇਲਾਵਾ ਬੈਂਕਟ ਹਾਲਾਂ ਦੇ ਵਿੱਚ ਓਪਨ ਏਅਰ ਪਾਰਟੀਆਂ, ਮੈਰਿਜ ਪੈਲੇਸ, ਹੋਟਲਾਂ ਤੇ ਖੁੱਲ੍ਹੀਆਂ ਥਾਵਾਂ ਦੇ ਵਿੱਚ ਹੋਣ ਵਾਲੇ ਜਿਹੜੇ ਸਮਾਜਿਕ ਕਾਰਜ ਨੇ, ਫੰਕਸ਼ਨ ਨੇ, ਉਹਨਾਂ ਦੇ ਵਿੱਚ 50 ਵਿਅਕਤੀ ਸ਼ਾਮਲ ਹੋ ਸਕਦੇ ਆ। ਕੇਟਰਿੰਗ ਸਟਾਫ ਤੋਂ ਛੁੱਟ ਮਹਿਮਾਨਾਂ ਦੀ ਗਿਣਤੀ 50 ਵਿਅਕਤੀਆਂ ਤੋਂ ਵੱਧ ਨਹੀਂ ਹੋਊਗੀ। 50 ਦੇ ਵਾਸਤੇ ਬੈਂਕਟ ਹਾਲ ਤੇ ਜਿਹੜੀ ਜਗ੍ਹਾ ਉਹਦਾ ਆਕਾਰ ਘੱਟੋ ਘੱਟ 5000 ਵਰਗ ਫੁੱਟ ਹੋਣਾ ਚਾਹੀਦਾ, ਤਾਂ ਜੋ ਹਰੇਕ ਵਿਅਕਤੀ ਲਈ 10 ਬਾਈ 10 ਖੇਤਰ ਦੀ ਜ਼ਰੂਰਤ ਦੇ ਆਧਾਰ ਦੇ ਉੱਤੇ ਜਿਹੜਾ ਫਿਜ਼ੀਕਲ ਡਿਸਟੈਂਸ ਆ ਉਹਦੀ ਪਾਲਣਾ ਕੀਤੀ ਜਿਹੜੀ ਜੀ ਉਹ ਜਾ ਸਕੇ। ਜਿਹੜੀ ਰੈਸਟੋਰੈਂਟ ਇੰਡਸਟਰੀ ਆ ਉਹ ਜਿਸ ਤਰੀਕੇ ਦੇ ਨਾਲ ਜੀ ਉਹ ਖੁੱਡੇ ਲਾਈਨ ਲੱਗੀ ਆ, ਦੇਖਦੇ ਆ ਕਿ ਇਹਦੇ ਨਾਲ ਇਹਨੂੰ ਕੁਛ ਹੁੰਗਾਰਾ ਮਿਲਦਾ ਜਾਂ ਨਹੀਂ, ਕਿਉਂਕਿ ਸਰਕਾਰ ਨੇ ਇਹ ਜਾਰੀ ਕੀਤਾ। ਲੋਕ ਉੱਥੇ ਬਹਿ ਕੇ ਖਾਣਗੇ ਜਾਂ ਨਹੀਂ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੋ ਤੁਸੀਂ ਪਾਣੀਪਤ ਤੋਂ ਸ਼ੁਰੂ ਹੋ ਜਾਓ, ਪਾਣੀਪਤ ਤੋਂ ਲੈ ਕੇ ਤੇ ਮੂਰਥਲ ਤੱਕ ਜਿਹੜੇ ਢਾਬੇ ਨੇ, ਇਹਨਾਂ ਦਾ ਜਿਹੜੀ ਰੋਜ਼ ਦਾ ਕਾਰੋਬਾਰ ਹੈ, ਰੋਜ਼ ਦੀ ਕਮਾਈ 4 ਕਰੋੜ ਰੁਪਈਆ ਇੱਕ ਦਿਨ ਦੀ, ਔਰ ਇੱਕ ਜਿਹੜਾ ਵੱਡਾ ਢਾਬਾ ਉਹ 25 ਲੱਖ ਰੁਪਈਆ ਰੋਜ਼ ਦਾ ਜਿਹੜਾ ਜੀ ਉਹ ਬਣਾਉਂਦਾ ਸੀ। ਇਹ ਸਾਰੀ ਦੀ ਸਾਰੀ ਇੰਡਸਟਰੀ ਜਿਹੜੀ ਆ ਜੀ ਉਹ ਤਬਾਹੀ ਦੇ ਕੰਢੇ ਚਲੇਗੀ। ਇਹ ਲਗਭਗ ਜਿਹੜੀ ਜੀ ਇਹ ਇੰਡਸਟਰੀ ਸਮਾਪਤ ਹੋ ਗਈ, ਜਿਹਦੇ ਵੱਲ ਕਿਸੇ ਦਾ ਧਿਆਨ ਘੱਟ ਜਿਹੜਾ ਜੀ ਉਹ ਗਿਆ। ਜਿਹੜੇ ਕੁਝ ਖੁੱਲੇ ਨੇ ਉਹ ਕਹਿੰਦੇ ਵੀ 2500 ਕਾਰਾਂ ਪਹਿਲਾਂ ਦਿਨ ਦੀਆਂ ਆਉਂਦੀਆਂ ਸੀ, ਹੁਣ ਉੱਥੇ 100 ਕਾਰ ਵੀ ਨਹੀਂ ਆਉਂਦੀ। ਜਿਹੜੇ ਆਉਂਦੇ ਆ ਉਹ ਵਾਸ਼ਰੂਮ ਯੂਜ਼ ਕਰਨ ਦੇ ਵਾਸਤੇ ਆਉਂਦੇ ਆ, ਉੱਥੋਂ ਲੈ ਕੇ ਕੁਛ ਨਹੀਂ ਜਿਹੜਾ ਜੀ ਉਹ ਖਾਂਦੇ। ਮਤਲਬ ਕਿ ਸਾਰਾ ਉਸ ਪਾਸੇ ਵੱਲ ਨੂੰ ਕਿ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਡਰ ਹੈ ਉਹ ਮੁੜ ਕੇ ਨਿਕਲ ਸਕੂਗਾ ਜਾਂ ਨਹੀਂ, ਇਹ ਬੜਾ ਕੁਛ ਡਿਪੈਂਡ ਹੈ। ਫੂਡ ਇੰਡਸਟਰੀ ਓਵਰਆਲ ਦੁਨੀਆ ਦੇ ਵਿੱਚ ਜਿਹੜੀ ਜੀ ਇਹ ਜਿਹੜੀ ਫੂਡ ਇੰਡਸਟਰੀ ਆ ਉਹਦੇ ਉੱਤੇ ਇੱਕ ਖਤਰਨਾਕ ਸਾਇਆ ਜਿਹੜਾ ਜੀ ਉਹ ਮੰਡਰਾ ਰਿਹਾ ਇਸ ਚੀਜ਼ ਦਾ।
ਕਿ ਉਹਦੇ ਮੰਦੇ ਹਾਲ ਆਉਣ ਵਾਲੇ ਸਮੇਂ ਦੇ ਦੌਰਾਨ ਹੋਣ। ਬਲਤੇਜ ਪੰਨਾ ਜੀ, ਇਹਦਾ ਮਤਲਬ ਜਿਹੜੇ ਆਪਾਂ ਗੱਲ ਕਰਦੇ ਹੁੰਦੇ ਸੀਗੇ ਕਿ ਜਿਹੜੇ ਜਹਾਜ਼ ਆ ਦਿੱਲੀ ਉਤਰਦੇ ਆ ਤੇ ਦਿੱਲੀ ਤੋਂ ਉਤਰ ਕੇ ਰਸਤੇ ਦੇ ਵਿੱਚ ਲੋਕ ਰੁਕਦੇ ਆ, ਕਿ ਉਹਨਾਂ ਨੂੰ ਵੀ ਉਹ ਵੀ ਹਿੱਟ ਹੋਣਗੇ ਨਾ? ਬਿਲਕੁਲ ਜੀ, ਕੋਈ ਸ਼ੱਕ ਹੀ ਨਹੀਂ ਜੀ। ਮੈਂ ਤੁਹਾਨੂੰ ਦੱਸਿਆ ਜੀ ਕਿ 4 ਕਰੋੜ ਰੁਪਈਆ ਰੋਜ਼ ਦੀ ਆਮਦਨ ਜਿਹੜੀ ਆ ਉਹ ਇੱਥੋਂ ਇਹਨਾਂ ਸਿਰਫ ਮੂਰਥਲ ਵਾਲੇ ਢਾਬਿਆਂ ਤੋਂ ਆ ਜੀ। ਜਿੱਥੋਂ ਤੱਕ ਇਹਨਾਂ ਦੀ ਰੇਂਜ ਜਿਹੜੀ ਆ ਜੀ ਜਾਂਦੀ ਹੈ। ਧਰਮਿੰਦਰ ਨੇ 2 ਢਾਬੇ ਖੋਲੇ ਸੀਗੇ ਜੀ, ਇੱਕ ਤਾਂ ਗਰਮ ਧਰਮ ਤੇ ਇੱਕ ਹੀ ਮੈਨ ਢਾਬਾ। ਇਹ ਦੋਨੋਂ ਬੰਦ ਹੋ ਗਏ, ਇਹ ਬੰਦ ਹੀ ਹੋ ਗਏ। ਮਤਲਬ ਕਿ ਇਹ ਨਹੀਂ ਕਿ ਉਹਨਾਂ ਗਾਹਕ ਘੱਟ ਗਏ, ਹੈ ਹੀ ਨਹੀਂ, ਕੰਮ ਹੀ ਜਿਹੜਾ ਜੀ ਉਹ ਹੈ ਨਹੀਂ ਗਾ। ਤੁਸੀਂ ਅੰਦਾਜ਼ਾ ਲਾਓ, ਆਪਾਂ ਇਸ ਇੰਡਸਟਰੀ ਦੀ ਬੜੀ ਵਾਰੀ ਗੱਲ ਕੀਤੀ ਜਦੋਂ ਇੱਥੇ ਹਰਿਆਣੇ ਦੇ ਵਿੱਚ ਜਾਟ ਅੰਦੋਲਨ ਜਿਹੜਾ ਜੀ ਉਹ ਚੱਲ ਰਿਹਾ ਸੀ, ਜੋ ਕੁਝ ਘਟਨਾਵਾਂ ਉਹਦੇ ਵਿੱਚ ਹੋਈਆਂ ਸੀਗੀਆਂ, ਉਦੋਂ ਇਹ ਜਿਹੜਾ ਢਾਬੇ ਵਾਲਾ ਜਿਹਦਾ ਮੈਂ ਜ਼ਿਕਰ ਕੀਤਾ ਕਿ 25 ਲੱਖ ਰੁਪਈਆ ਉਹਦਾ ਗੱਲਾ ਰੋਜ਼ ਦਾ ਜਿਹੜਾ ਜੀ ਉਹ ਹੁੰਦਾ ਸੀਗਾ, ਇਹਨੇ ਹੱਥ ਹੀ ਖੜੇ ਕਰ ਲਏ ਸੀ। ਇਹਨੇ ਉਦੋਂ ਜਿਹੜੀ ਇਹਦੀ ਫੁਟੇਜ ਡਿਲੀਟ 4 ਕਰੋੜ ਰੁਪਈਆ ਰੋਜ਼ ਦੀ ਸਿਰਫ ਢਾਬਿਆਂ ਦੀ ਇੰਡਸਟਰੀ ਹੈ। ਇਹਨੂੰ ਤੁਸੀਂ ਮਹੀਨੇ ਦੇ ਨਾਲ ਗੁਣਾ ਕਰ ਲੈਣਾ ਤੇ ਸਾਲ ਦੇ ਨਾਲ ਗੁਣਾ ਕਰ ਲੈਣਾ ਵੀ ਕਿੱਡੀ ਵੱਡੀ ਇੰਡਸਟਰੀ ਜਿਹੜੀ ਜੀ ਇਹ ਪ੍ਰਵਾਸੀ ਪੰਜਾਬੀਆਂ ਦੇ ਸਿਰ ਦੇ ਉੱਤੇ ਚੱਲਦੀ ਹੈ। ਬਿਲਕੁਲ ਜੀ, ਹੁਣ ਪਤਾ ਲੱਗੂ ਕਿ ਜ਼ਿਆਦਾ NRI ਆਉਣੇ ਹੀ ਨਹੀਂ ਸਾਲ ਭਰ। ਤੇ ਅੱਗੇ ਆਰਡੀਨੈਂਸ ਜਾਰੀ ਤੇ ਉਸ ਦੇ ਉੱਤੇ ਸਰਬ ਪਾਰਟੀ ਮੀਟਿੰਗ ਅੱਜ ਇਹ ਸਰਬ ਪਾਰਟੀ ਮੀਟਿੰਗ ਜਿਹੜੀ ਹੈ ਜੀ ਆਰਡੀਨੈਂਸ ਦੇ ਉੱਤੇ ਹੋਊਗੀ ਔਰ ਇਹਨੂੰ ਲੈ ਕੇ ਜਿਹੜੀ ਹੈ ਜੀ ਉਹ ਬਹਿਸ ਜਾਰੀ ਹੈ। ਜਿੱਥੇ ਅਕਾਲੀ ਦਲ ਬਾਦਲ ਜਿਹੜਾ ਕਿ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀਗਾ, ਉਹਦੇ ਵੱਲੋਂ ਲਗਾਤਾਰ ਇਹਦੀ ਹਮਾਇਤ ਕੀ ਜਾ ਰਹੀ ਹੈ। ਔਰ ਕੱਲ ਅਕਾਲੀ ਦਲ ਬਾਦਲ ਤੇ ਜਿਹੜੀ ਭਾਜਪਾ ਉਹਨਾਂ ਦੇ ਵਿਚਾਲੇ ਵੀ ਮੀਟਿੰਗ ਹੋਈ ਔਰ ਇਹਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਦੇ ਵਿੱਚ ਦੋਨਾਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਔਰ ਜਿਹੜੇ ਬਾਕੀ ਪਾਰਟੀਆਂ ਨੇ, ਆਮ ਆਦਮੀ ਪਾਰਟੀ ਉਹ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਊਗੀ। ਬਾਕੀ ਧਿਰਾਂ ਨੂੰ ਵੀ ਸ਼ਾਮਲ ਜਿਹੜਾ ਜੀ ਉਹ ਕੀਤਾ ਗਿਆ। ਇਹਦੇ ਵਿੱਚ ਪੰਜਾਬ ਸਰਕਾਰ ਦਾ ਸਟੈਂਡ ਤਾਂ ਜਿਹੜਾ ਜੀ ਹੈਗਾ ਕਿ ਆਰਡੀਨੈਂਸ ਜਿਹੜੇ ਜਾਰੀ ਨਹੀਂ ਹੋਣੇ ਚਾਹੀਦੇ, ਕੇਂਦਰ ਦੀ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਆ। ਜਦੋਂ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹੋਰੀ ਲਗਾਤਾਰ ਇਹ ਰਾਗ ਅਲਾਪ ਰਹੇ ਆ ਕਿ ਇਹ ਜਿਹੜੇ ਆਰਡੀਨੈਂਸ ਨੇ ਇਹ ਕਿਸਾਨਾਂ ਦੇ ਬਹੁਤ ਭਲੇ ਦੇ ਵਾਸਤੇ ਨੇ ਤੇ ਕਿਸਾਨਾਂ ਨੂੰ ਜਿਹੜਾ ਜੀ ਫਸਲਾਂ ਦਾ ਜ਼ਿਆਦਾ ਮੁੱਲ ਮਿਲੂਗਾ ਜਦੋਂ ਪ੍ਰਾਈਵੇਟ ਪਲੇਅਰ ਜਿਹੜੇ ਨੇ ਉਹ ਆ ਜਾਣਗੇ ਮੰਡੀਆਂ ਦੇ ਵਿੱਚ। ਔਰ ਭਾਰਤੀ ਜਨਤਾ ਪਾਰਟੀ ਤੋਂ ਤਾਂ ਕਹਿਣ ਦੀ ਲੋੜ ਹੀ ਨਹੀਂ ਜੀ, ਉਹਨਾਂ ਨੇ ਤਜਾਰੀ ਜਿਹੜੇ ਕੀਤੇ ਆ ਕੇਂਦਰ ਦੇ ਵੱਲੋਂ ਤੇ ਉਹਦੇ ਤੋਂ ਤਾਂ ਇਹ ਉਮੀਦ ਹੀ ਨਹੀਂ ਕਿ ਉਹ ਇਹਨਾਂ ਆਰਡੀਨੈਂਸ ਦਾ ਵਿਰੋਧ ਜਿਹੜਾ ਜੀ ਉਹ ਕਰ ਸਕਦੀ ਹੈ। ਜਦੋਂ ਕਿ ਇਹਦੇ ਉੱਤੇ ਜਿਹੜੇ ਐਕਸਪਰਟ ਰਾਏ ਆ ਉਹ ਲਗਾਤਾਰ ਸਾਹਮਣੇ ਜਿਹੜੀ ਆ ਰਹੀ ਆ ਉਹ ਇਸ ਤਰ੍ਹਾਂ ਦੀ ਆ ਕਿ ਪੰਜਾਬ ਦੇ ਵਾਸਤੇ ਜਿਹੜਾ ਜੀ ਇਹ ਬਹੁਤ ਵੱਡਾ ਖਤਰਾ, ਕਿਸਾਨੀ ਦੇ ਵਾਸਤੇ ਵੱਡਾ ਖਤਰਾ ਬਣ ਜਾਣਗੇ ਇਹ ਜਿਹੜੇ ਆਰਡੀਨੈਂਸ ਨੇ। ਜਿੰਨੇ ਵੀ ਅਰਥਚਾਰੇ ਦੇ ਜਾਣਕਾਰ ਨੇ ਜਾਂ ਪੰਜਾਬ ਦੀ ਕਿਸਾਨੀ ਜਾਂ ਕਿਸਾਨੀ ਦੇ ਮਸਲਿਆਂ ਦੇ ਉੱਤੇ ਜਿਹੜੇ ਐਕਸਪਰਟ ਨੇ ਉਹ ਲਗਾਤਾਰ ਵਾਰਨ ਕਰ ਰਹੇ ਆ ਕਿ ਜੇ ਕਿਸਾਨੀ ਜਿਹੜੀ ਆ ਜੀ ਉਹ ਹੋਰ ਮਾਰੀ ਗਈ ਤੇ ਫਿਰ ਜਿਹੜਾ ਜੀ ਇਹਦਾ ਅਸਰ ਮੁਲਕ ਦੇ ਉੱਤੇ ਸਿੱਧਮ ਸਿੱਧਾ ਪਊਗਾ। ਜਿਹੜੇ ਇੱਥੇ ਆਏ ਸਨ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਜਿਹੜਾ ਉਹਨਾਂ ਦਾ ਬਿਆਨ ਕੁਝ ਦਿਨ ਪਹਿਲਾਂ ਸੀਗਾ, ਉਹਨੂੰ ਹੀ ਆਧਾਰ ਬਣਾਇਆ ਜਾ ਰਿਹਾ ਕਿਉਂਕਿ ਉਹ ਰਿਪਰੈਜ਼ੈਂਟ ਕਰਦੇ ਨੇ ਔਰ ਪਾਵਰਫੁਲ ਮਿਨਿਸਟਰ ਨੇ ਸੈਂਟਰ ਦੇ ਵਿੱਚ। ਉਹਨਾਂ ਨੇ ਗੱਲ ਕਹੀ ਸੀ ਕਿ MSP ਜਿਹੜੀ ਆ ਉਹ ਅਰਥਚਾਰੇ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜ ਹੈ। ਤੋ ਉਹਨਾਂ ਦਾ ਮਤਲਬ ਇਹੀ ਸੀਗਾ ਕਿ MSP ਜਿਹੜੀ ਹੈ ਜੀ ਉਹ ਖਤਮ ਕਰ ਦਿੱਤੀ ਜਾਊਗੀ ਛੇਤੀ, ਜਿਹਨੂੰ ਲੈ ਕੇ ਇਹ ਸਾਰਾ ਕੁਝ ਜਿਹੜਾ ਜੀ ਚੱਲ ਰਿਹਾ। ਇੱਕ ਉੱਘੇ ਅਰਥ ਸ਼ਾਸਤਰੀ ਨੇ ਜੀ ਡਾਕਟਰ ਰਣਜੀਤ ਸਿੰਘ ਘੁੰਮਣ, ਉਹ ਇਹ ਗੱਲ ਕਹਿੰਦੇ ਆ ਕਿ ਜਿਹੜੇ ਆਰਡੀਨੈਂਸ ਨੇ ਜਿੱਥੇ ਜਿਣਸਾਂ ਦੀ ਖਰੀਦ ਦੇ ਲਈ ਪ੍ਰਾਈਵੇਟ ਕੰਪਨੀਆਂ ਦੇ ਵਾਸਤੇ ਰਾਹ ਖੋਲ ਦੇਣਗੇ, ਉੱਥੇ ਰਾਜਾਂ ਦੀ ਖੁਦ ਮੁਖਤਿਆਰੀ ਦੇ ਵਾਸਤੇ ਖਤਰੇ ਦੀ ਘੰਟੀ ਬਣ ਜਾਣਗੇ। ਸਿਆਸੀ ਪਾਰਟੀਆਂ ਆਪੋ ਆਪਣੇ ਢੰਗ ਦੇ ਨਾਲ ਸਿਆਸਤ 'ਚ ਉਲਝੀਆਂ ਨੇ। ਕੇਂਦਰ ਸਰਕਾਰ ਇਹਨੂੰ ਲਾਹੇਵੰਦਾ ਜਿਹੜਾ ਜੀ ਉਹ ਦੱਸ ਰਹੀ ਹੈ। ਅੱਜ ਵੇਖਣਾ ਇਹ ਹੋਊਗਾ ਸਰਬ ਪਾਰਟੀ ਮੀਟਿੰਗ ਦੇ ਵਿੱਚ ਕਿ ਜਿਹੜੇ ਇਹ ਸਿਆਸੀ ਪਾਰਟੀਆਂ ਨੇ ਉਹ ਕਿਹੋ ਜਿਹਾ ਰੁਖ ਅਖਤਿਆਰ ਕਰਦੀਆਂ ਨੇ। ਖਾਸ ਤੌਰ ਦੇ ਉੱਤੇ ਅਕਾਲੀ ਦਲ ਬਾਦਲ ਜਿਹੜਾ ਕਿ ਲਗਾਤਾਰ ਇਹ ਕਹਿ ਰਿਹਾ ਕਿ ਇਹ ਠੀਕ ਨੇ। ਉਹ ਅਕਾਲੀ ਦਲ ਬਾਦਲ ਜਿਹੜਾ ਵੱਡਾ ਜਿਹੜਾ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀਗਾ, ਉਹ ਹਮੇਸ਼ਾ ਰਾਜਾਂ ਨੂੰ ਖੁਦ ਮੁਖਤਿਆਰੀ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਜਿਹੜੀ ਜੀ ਉਹ ਕਰਦਾ ਸੀ। ਉਹਨੂੰ ਭੁੱਲ ਭੁਲਾ ਕੇ ਉਹ ਕੇਂਦਰੀ ਸਰਕਾਰ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਦੇਣ ਦੇ ਵਾਸਤੇ ਤਰਲੋ ਮੱਛੀ ਹੋਇਆ ਪਿਆ ਜੀ।
ਤੇ ਅੱਗੇ ਗੱਲ ਕਰਦੇ ਆ ਮਨਪ੍ਰੀਤ ਬਾਦਲ ਦੀ, ਉਸ ਵੱਲੋਂ ਥਰਮਲ ਪਲਾਂਟ ਦੀ ਜ਼ਮੀਨ ਵੇਚੇ ਜਾਣ ਤੇ ਪੋਚੇ ਪਾਉਣੇ ਜਾਰੀ। ਦੇਖੋ ਇਹ ਜਿਹੜੇ ਥਰਮਲ ਪਲਾਂਟ ਬਠਿੰਡਾ ਸੀਗਾ ਜੀ, ਮੈਂ ਅੱਗੇ ਵੀ ਗੱਲ ਕੀਤੀ ਸੀ, ਟੈਕਨੀਕਲੀ ਹੋ ਸਕਦਾ ਇਹਦੇ ਵਿੱਚ ਜਿਹੜਾ ਜੀ ਕੁਝ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਰਹੀਆਂ ਹੋਣ ਜਿਹੜੀਆਂ ਕਿ ਉੱਥੇ ਰਹਿੰਦੇ ਲੋਕਾਂ ਦੇ ਵਾਸਤੇ ਮੁਸ਼ਕਲ ਖੜੀਆਂ ਕਰਦੀਆਂ ਸੀ ਮੈਡੀਕਲ ਤੌਰ ਦੇ ਤੇ, ਹੈ ਵੀ ਉਹਦੇ 'ਚ ਕੋਈ ਸ਼ੱਕ ਨਹੀਂ। ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਉਹ ਇਸ ਗੱਲ ਦਾ ਹੈ ਕਿ ਇਹ ਜਿਹੜੀ ਜ਼ਮੀਨ ਲੋਕਾਂ ਦੇ ਪੈਸੇ ਦੇ ਨਾਲ ਥਰਮਲ ਪਲਾਂਟ ਲੱਗਿਆ ਸੀ ਕਿ ਕਿਸੇ ਸਿਆਸੀ ਪਾਰਟੀ ਨੇ ਆਪਣੇ ਪੱਲਿਓਂ ਜੇਬ ਦੇ ਵਿੱਚੋਂ ਖਰਚ ਕੇ ਥੋੜੀ ਥਰਮਲ ਪਲਾਂਟ ਲਾਇਆ ਸੀਗਾ ਇਹ 50 ਵਰੇ ਪਹਿਲਾਂ। ਔਰ ਜਿਹੜਾ ਤਰਕ ਦਿੱਤੇ ਜਾ ਰਹੇ ਆ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਵੱਲੋਂ, ਉਹ ਤਰਕ ਬੜੇ ਅਜੀਬੋ ਗਰੀਬ ਆ। ਉਹੀ ਮਨਪ੍ਰੀਤ ਸਿੰਘ ਬਾਦਲ ਜਿਹੜੇ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਮਾਈਕ ਦੇ ਉੱਤੇ, ਅੱਜ ਵੀ ਉਹਨਾਂ ਦੀਆਂ ਵੀਡੀਓਜ਼ ਪਈਆਂ ਹੋਣੀਆਂ, ਉਹ ਕਹਿੰਦੇ ਮੇਰੇ ਹੱਥਾਂ ਵੱਲ ਵੇਖੋ, ਇਸ਼ਾਰੇ ਵੱਲ ਵੇਖੋ, ਮੇਰੇ ਬੁੱਲਾਂ ਵੱਲ ਵੇਖੋ, ਕਿ ਉਹ ਇਸ਼ਾਰਾ ਕਰਦੇ ਸੀ ਵੀ ਉਹ ਜਿਹੜੀਆਂ ਚਿਮਨੀਆਂ ਨੇ ਨਾ ਉਹਨਾਂ ਨੂੰ ਮੈਂ ਠੰਡਿਆ ਨਹੀਂ ਹੋਣ ਦਿੰਦਾ ਚਾਹੇ ਕੁਝ ਵੀ ਹੋ ਜੇ। ਅੱਜ ਸਰਕਾਰ ਨੇ ਉਹਨਾਂ ਨੂੰ ਮੂਹਰੇ ਲਾਇਆ ਇਹ ਦੱਸਣ ਦੇ ਵਾਸਤੇ ਵੀ ਇਹ ਜ਼ਮੀਨ ਜਿਹੜੀ ਆ ਜੀ ਇਹ ਕਿਉਂ ਵੇਚਣੀ ਪੈ ਰਹੀ ਹੈ। ਹੁਣ ਜਿਹੜਾ ਜੀ ਪਹਿਲਾਂ ਤਾਂ ਪੂਡਾ ਨੂੰ ਦੇਤੀ, ਪੂਡਾ ਜਿਹੜੀ ਹੈ ਜੀ ਪੂਡਾ ਉਹਦਾ ਜਿਹੜਾ ਫੁੱਲ ਫਾਰਮ ਸਭ ਨੂੰ ਪਤਾ, ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ। ਉਹਨੇ ਡਿਵੈਲਪ ਕੀ ਕਰਨਾ ਜੀ, ਪੂਡਾ ਨੇ ਕੀ ਡਿਵੈਲਪ ਕਰਕੇ ਦਿੱਤਾ, ਘਰ ਹੀ ਡਿਵੈਲਪ ਕਰਕੇ ਦਿੱਤੇ ਹੁਣ ਤੱਕ ਜਿਹੜੇ ਜੀ ਪਲਾਟ ਕੱਟ ਕੇ ਜਿਹੜੇ ਜੀ ਉਹ ਵੇਚੇ ਨੇ। ਹੁਣ ਮਨਪ੍ਰੀਤ ਸਿੰਘ ਬਾਦਲ ਹੋਰੀ ਕਹਿੰਦੇ ਅਸੀਂ ਤਾਂ ਇੱਥੇ ਸਨਅਤੀ ਪਾਰਕ ਜਿਹੜਾ ਜੀ ਉਹ ਬਣਾਉਣਾ, ਔਰ ਸਨਅਤੀ ਪਾਰਕ ਬਣਾ ਕੇ ਇੱਥੇ ਛੋਟਾ ਬਿਜ਼ਨਸ ਜਿਹੜਾ ਜੀ ਉਹਨੂੰ ਡਿਵੈਲਪ ਕੀਤਾ ਜਾਊਗਾ। ਇਹ ਮਹਿਜ਼ ਜਿਹੜਾ ਗੁੱਸਾ ਲੋਕਾਂ ਦੇ ਮਨਾਂ ਦੇ ਅੰਦਰ ਖੜਾ ਹੋ ਰਿਹਾ ਉਹਨੂੰ ਠੰਡਿਆਂ ਕਰਨ ਦੇ ਯਤਨ ਨੇ। ਨਾਲ ਦੀ ਨਾਲ ਇਹ ਵੀ ਕਹਿਤਾ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਖੇਤੀ ਮੋਟਰਾਂ ਨੂੰ ਬਦਲ ਦੇ ਵਜੋਂ ਜਿਹੜੇ ਆਪਣੇ ਸੂਰਜੀ ਤਪਸ਼ ਦੇ ਨਾਲ ਚੱਲਣ ਵਾਲੀ ਜਿਹੜੀ ਊਰਜਾ ਉਹਦੇ ਨਾਲ ਚਲਾਏ ਜਾਣ ਦੇ ਉੱਤੇ ਵਿਚਾਰ ਕਰਨ ਲੱਗੀ ਆ, ਤਾਂ ਕਿ ਖੇਤੀ ਸਬਸਿਡੀ ਦੇ ਬੋਝ ਨੂੰ ਹਲਕਾ ਕੀਤਾ ਜਾ ਸਕੇ। ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ, ਉਹ ਕਹਾਵਤ ਜਿਹੜੀ ਜੀ ਇੱਥੇ ਲਾਗੂ ਹੁੰਦੀ ਹੈ। ਅੱਜ ਦੀਆਂ ਅਖਬਾਰਾਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜਾ ਜੀ ਇਸ਼ਤਿਹਾਰ ਦਿੱਤੇ ਆ ਬੜੇ ਵੱਡੇ ਵੱਡੇ, ਔਰ ਇਸ਼ਤਿਹਾਰ ਇਹ ਹੈ ਨੇ ਜੀ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਨਾਲ ਸੰਬੰਧਿਤ ਜੀ। ਔਰ ਉਹਨਾਂ ਨੇ ਜਿਹੜਾ ਜੀ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਉਹਨਾਂ ਦੀ 304ਵੀਂ ਸ਼ਹੀਦੀ ਵਰ੍ਹੇਗੰਢ ਦੇ ਉੱਤੇ ਇਹ ਜਿਹੜੀ ਜੀ ਇਸ਼ਤਿਹਾਰ ਦਿੱਤੇ ਨੇ। ਉਹ ਸਰਕਾਰ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਯਾਦਗਾਰ ਜਿਹੜੀ ਚੱਪੜਚਿੜੀ ਦੇ ਵਿੱਚ ਆ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਦੇ ਰਹੀ ਆ ਕਿ ਉਹਨੂੰ ਸਾਂਭ ਸੰਭਾਲ ਕਰਨ ਦੇ ਸਾਡੇ ਕੋਲੇ ਪੈਸੇ ਜਿਹੜੇ ਜੀ ਉਹ ਹੈ ਨਹੀਂ ਗਏ। ਹੁਣ ਮੈਂ ਤਾਂ ਕਰਕੇ ਇਹ ਗੱਲ ਨਾਲ ਜੋੜੀ ਆ ਜੀ ਵੀ ਸੌਰ ਊਰਜਾ ਦੀ ਤੁਸੀਂ ਗੱਲ ਕਰਦੇ ਹੋ ਕਿ ਜਿਹੜੀਆਂ ਇਹ ਲਾਈਟਾਂ ਨੇ ਬਿਜਲੀ ਆ ਜਿਹੜੀ ਉਹ ਬਣਾ ਕੇ ਅਸੀਂ ਉਹਦੇ ਨਾਲ ਮੋਟਰਾਂ ਜਿਹੜੀਆਂ ਜੀ ਉਹ ਚਲਾਵਾਂਗੇ। ਤੁਹਾਡੇ ਕੋਲ ਇੱਕ ਯਾਦਗਾਰ ਜਿਹੜੀ ਆ ਉਹਨੂੰ ਸੰਭਾਲਣ ਜੋਗੇ ਪੈਸੇ ਨਹੀਂ ਹੈਗੇ, ਤੁਸੀਂ ਉਹ ਪ੍ਰੋਜੈਕਟ ਕਿੱਥੋਂ ਲੈ ਆਓਗੇ? ਜੇ ਉਹ ਪ੍ਰੋਜੈਕਟ ਲਾਉਣੇ ਹੁੰਦੇ ਤੇ ਆ ਸਰਕਾਰ ਨੂੰ ਫਿਰ ਆ ਜ਼ਮੀਨਾਂ ਤਾਂ ਜਿਹੜੀਆਂ ਜੀ ਉਹ ਨਾ ਵੇਚਣੀਆਂ ਪੈਂਦੀਆਂ। ਮਨਪ੍ਰੀਤ ਸਿੰਘ ਬਾਦਲ ਹੋਰੀ ਜਿਸ ਤਰੀਕੇ ਦੇ ਨਾਲ ਜਿਹੜੇ ਤਰਕ ਦੇ ਰਹੇ ਆ ਉਹਨਾਂ ਤਰਕਾਂ ਦੇ ਵਿੱਚ ਕੋਈ ਦਮ ਨਹੀਂਗਾ। ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹ ਬੜੇ ਭਾਰੇ ਭਾਰੇ ਲਫ਼ਜ਼ ਉਰਦੂ ਫਾਰਸੀ ਦੇ ਬਦਲ ਕੇ ਮੁੜ ਕੇ ਉਹਨਾਂ ਦੇ ਅਰਥ ਕਰਕੇ ਲੋਕਾਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕਰਦੇ ਆ ਕਿ ਉਹ ਬਹੁਤ ਪੜ੍ਹੇ ਲਿਖੇ ਨੇ ਔਰ ਉਹਨਾਂ ਦੇ ਤਰਕ ਜਿਹੜੇ ਨੇ ਉਹ ਬਹੁਤ ਆਮ ਲੋਕਾਂ ਨੂੰ ਜਿਹੜਾ ਜੀ ਉਹ ਸਮਝ ਨਹੀਂ ਆਉਂਦੇ। ਪਰ ਆਹ ਜਿਹੜੇ ਤਰਕ ਉਹ ਬਠਿੰਡਾ ਥਰਮਲ ਪਲਾਂਟ ਦੇ ਬਾਰੇ ਦੇ ਵਿੱਚ ਦੇ ਰਹੇ ਆ, ਮੇਰੀ ਜਾਤ ਸਮਝਣ ਵਾਲੀ ਗੱਲ ਤਾਂ ਜਿਹੜਾ ਆਮ ਸਿੱਧਾ ਜਿਹਾ ਬੰਦਾ ਉਹ ਵੀ ਸਮਝ ਸਕਦਾ ਕਿ ਉਹਨਾਂ ਦੇ ਤਰਕਾਂ ਦੇ ਪਿੱਛੇ ਕਿਹੜੀ ਸ਼ੈਤਾਨੀਅਤ ਜਿਹੜੀ ਜੀ ਉਹ ਲੁਕੀ ਹੋਈ ਆ। ਵੀ ਇਹ ਲੋਕਾਂ ਦੀ ਜ਼ਮੀਨ ਸੀ, ਲੋਕਾਂ ਦੇ ਪੈਸੇ ਦੇ ਨਾਲ ਖਰੀਦੀ ਗਈ ਸੀ, ਹੁਣ ਜਿਹੜੀ ਇਹ ਵੇਚੀ ਜਾ ਰਹੀ ਹੈ ਤਾਂ ਕਿ ਸਿਆਸਤਦਾਨ ਉਹਦੇ ਵਿੱਚੋਂ ਕੁਝ ਬਣਾ ਸਕਣ। ਬਿਲਕੁਲ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੀ ਕੀਤੀ। ਉਹਨਾਂ ਨੇ ਤਾਂ ਜ਼ਮੀਨਾਂ ਵਾਲੇ ਬਣਾਇਆ ਸੀਗਾ ਤੇ ਇਹ ਉਹਨਾਂ ਦਿਨਾਂ ਦੇ ਵਿੱਚ ਹੀ ਜ਼ਮੀਨ ਵੇਚ ਰਹੇ ਆ। ਤੇ ਅੱਗੇ ਗੱਲ ਕਰਦੇ ਹਾਂ CBI ਦੀ, ਉਹਨਾਂ ਨੂੰ ਅਜੇ ਵੀ ਨਹੀਂ ਮਿਲੀ ਸਮੇਧ ਸੈਣੀ ਦੀ ਫਾਈਲ। ਮੈਨੂੰ ਲੱਗਦਾ ਪਿਛਲੀਆਂ 36 ਸਾਲਾਂ ਵਾਲੀਆਂ ਫਾਈਲਾਂ ਅੱਗੇ ਵੀ ਨਹੀਂ ਲੱਭਣੀ। ਬਿਲਕੁਲ ਜੀ, ਹੈਰਾਨੀ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੀ ਪੰਜਾਬ ਪੁਲਿਸ ਨੇ ਇਹ ਐਪਲੀਕੇਸ਼ਨ ਲਾਈ ਸੀ CBI ਦੀ ਅਦਾਲਤ ਦੇ ਵਿੱਚ ਕਿ ਜਿਹੜੀ ਉਹਨਾਂ ਨੇ ਜਾਂਚ ਕੀ ਉਹ ਫਾਈਲ ਸਾਨੂੰ ਜਿਹੜੀ ਜੀ ਉਹ ਸਰੈਂਡਰ ਕਰੋ। ਪਿਛਲੀ ਤਰੀਕ ਦੇ ਉੱਤੇ ਵੀ CBI ਨੇ ਇਹ ਗੱਲ ਕਹੀ ਸੀ ਕਿ ਸਾਡੇ ਕੋਲੇ ਰਿਕਾਰਡ ਹੈ ਨਹੀਂਗਾ ਕੋਈ। ਮੁੜ ਇਹ ਲਾਈ ਸੀਗੀ ਮੋਹਾਲੀ ਦੀ ਅਦਾਲਤ ਦੇ ਵਿੱਚ, ਮੁੜ ਕੇ ਉਹਨਾਂ ਨੇ CBI ਦੀ ਅਦਾਲਤ ਦੇ ਵਿੱਚ ਇਹ ਜਿਹੜੀ ਜੀ ਲਾ ਦਿੱਤੀ ਵੀ ਸਾਨੂੰ ਇਹ ਰਿਕਾਰਡ ਮੁਹੱਈਆ ਕਰਾਓ, ਜੋ ਰਿਕਾਰਡ ਹੈਗਾ ਉਹ ਸਾਨੂੰ ਦੇ ਦਿਓ। ਕਿਉਂਕਿ ਜਦੋਂ ਇਹ ਕੇਸ CBI ਨੂੰ ਦਿੱਤਾ ਗਿਆ ਸੀਗਾ ਬਲਵੰਤ ਸਿੰਘ ਮੁਲਤਾਨੀ ਵਾਲਾ ਕੇਸ, ਤੇ ਉਦੋਂ ਪੰਜਾਬ ਦੀ ਪੁਲਿਸ ਦੇ ਕੋਲੇ ਜੋ ਕੁਝ ਇਸ ਮਾਮਲੇ 'ਚ ਸੀਗਾ ਉਹਨਾਂ ਨੇ CBI ਨੂੰ ਸੌਂਪਤਾ ਸੀਗਾ। CBI ਨੇ ਮੁੜ ਕੇ ਫਿਰ ਇਹਦੇ ਉੱਤੇ ਜਿਹੜਾ ਜੀ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਆ ਕਿ ਇੱਕ ਤਾਂ ਸਾਡੇ ਕੋਲੇ ਬਹੁਤਾ ਸਟਾਫ ਹੈ ਨਹੀਂਗਾ,
ਦੂਸਰਾ ਮਹਾਮਾਰੀ ਦਾ ਜਿਹੜਾ ਜੀ ਉਹ ਸਮਾਂ ਚੱਲ ਰਿਹਾ, ਸਾਨੂੰ ਵੇਲ ਹੀ ਨਹੀਂ ਲੱਗਿਆ ਇਹ ਫਾਈਲ ਜਿਹੜੀ ਜੀ ਉਹ ਲੱਭਣ ਦੇ ਵਾਸਤੇ। ਹੁਣ ਅਸੀਂ ਉਹ ਕਹਿੰਦੇ ਜੀ ਦੁਬਾਰਾ ਤਰੀਕ ਦੇ ਦਿਓ, ਅਸੀਂ ਕੋਸ਼ਿਸ਼ ਕਰਾਂਗੇ ਇਹ ਫਾਈਲ ਜਿਹੜੀ ਜੀ ਉਹ ਲੱਭ ਜੇ। ਇਹ ਫਾਈਲ ਲੱਭਣੀ ਨਹੀਂ ਆ, ਇਹ ਸਭ ਨੂੰ ਪਤਾ ਕਿ ਇਹ ਫਾਈਲ ਕਿੱਥੇ ਜਿਹੜਾ ਜੀ ਗਈ। ਜਿਹੜੇ ਵੱਡੇ ਖਿਡਾਰੀ ਹੁੰਦੇ ਨੇ ਉਹ ਐਵੇਂ ਇਦਾਂ ਨਹੀਂ ਜਿਹੜਾ ਜੀ ਉਹ ਖੇਡਦੇ ਕਿ ਕੁਝ ਵੀ ਜਿਹੜਾ ਜੀ ਉਹ ਛੱਡ ਦੇਣ। ਔਰ ਜਿਹੜੇ ਤਰੀਕੇ ਦੇ ਨਾਲ ਸਮੇਧ ਸੈਣੀ ਹੋਰਾਂ ਨੂੰ ਜ਼ਮਾਨਤ ਮਿਲੀ ਆ ਇਸ ਮਾਮਲੇ ਦੇ ਵਿੱਚ, ਉਹ ਕੁਛ ਨਾ ਕੁਛ ਤਾਂ ਉਹਨਾਂ ਨੂੰ ਵੀ ਪਤਾ ਜੀ, ਉਹ ਖਿਡਾਰੀ ਨੇ। ਔਰ ਦੂਜੇ ਪਾਸੇ ਜਿਹੜਾ ਸੀਗਾ ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਜਿਹੜੀ ਅਦਾਲਤ ਹੈ, ਉਹਦੇ ਵਿੱਚ ਸਮੇਧ ਸੈਣੀ ਦੇ ਖਿਲਾਫ ਦਰਜ ਕੀਤੀ ਜਿਹੜੀ ਦੂਸਰੀ ਅਦਾਲਤ ਦੇ ਵਿੱਚ ਇਹਨੂੰ ਤਬਦੀਲ ਕੀਤਾ ਜਾਵੇ, ਇਹ ਅਰਜ਼ੀ ਜਿਹੜੀ ਉਹ ਲੱਗੀ ਸੀਗੀ, ਉਹਦੀ ਸੁਣਵਾਈ ਹੁਣ 29 ਤਰੀਕ ਦੇ ਉੱਤੇ ਅੱਗੇ ਜਿਹੜੀ ਜੀ ਉਹ ਪੈ ਗਈ ਆ। ਜਿਹੜੇ ਮੌਜੂਦਾ ਡਿਸਟ੍ਰਿਕਟ ਜੱਜ ਨੇ ਉਹਨਾਂ ਨੇ ਪੱਕੀ ਜ਼ਮਾਨਤ ਦੇਣ ਦੇ ਬਾਰੇ ਵੀ ਸੁਣਵਾਈ ਜਿਹੜੀ ਆ ਉਹ 25 ਜੂਨ ਨੂੰ ਹੁਣ ਹੋਊਗੀ। ਐਕਚੁਅਲੀ ਜਿਹੜੇ ਦੋ ਵਕੀਲ ਨੇ ਉਹਨਾਂ ਨੇ ਜਿਹੜਾ ਜੀ ਇਹ ਐਪਲੀਕੇਸ਼ਨ ਲਾਈ ਸੀਗੀ ਕਿ ਸਾਬਕਾ DGP ਸਮੇਧ ਸੈਣੀ ਹੋਰਾਂ ਵਾਲਾ ਜਿਹੜਾ ਮਾਮਲਾ ਹੈ ਇਹਨੂੰ ਕਿਸੇ ਦੂਸਰੀ ਅਦਾਲਤ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਇਹਨਾਂ ਦਾ ਤਰਕ ਜਿਹੜਾ ਇਹ ਸੀਗਾ ਕਿ ਉਹਨੂੰ ਇੱਥੋਂ ਜ਼ਮਾਨਤ ਵੀ ਮਿਲ ਗਈ ਇਸ ਅਦਾਲਤ ਦੇ ਵਿੱਚੋਂ, ਔਰ ਉਹਦੇ ਉੱਤੇ ਜਿਹੜੀਆਂ ਧਾਰਾਵਾਂ ਵਧਾਉਣ ਦੀ ਗੱਲ ਕੀਤੀ ਸੀ ਉਹ ਵੀ ਧਾਰਾਵਾਂ ਅਦਾਲਤ ਨੇ ਨਹੀਂ ਵਧਾਈਆਂ। ਇਸ ਕਰਕੇ ਉਹਨਾਂ ਨੂੰ ਇਸ ਅਦਾਲਤ ਦੇ ਉੱਤੇ ਭਰੋਸਾ ਨਹੀਂ, ਇਹਨੂੰ ਕਿਸੇ ਦੂਸਰੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਜਾਵੇ। ਜਿਹੜੇ ਸਮੇਧ ਸੈਣੀ ਦੇ ਵੱਲੋਂ ਪੇਸ਼ ਹੋਏ ਜਿਹੜੇ ਵਕੀਲ ਸੀਗੇ ਜੀ, ਉਹਨਾਂ ਨੇ ਇਹਦੀ ਵਿਰੋਧਤਾ ਕੀਤੀ ਔਰ ਇਹ ਦਲੀਲ ਜਿਹੜੀ ਇਹ ਦਿੱਤੀ ਕਿ 6 ਹੋਰ ਪੁਲਿਸ ਅਧਿਕਾਰੀਆਂ ਨੂੰ ਵੀ ਇਹਦੇ ਵਿੱਚ ਨਾਮਜ਼ਦ ਕੀਤਾ ਗਿਆ, ਜਿਹਦੇ ਵਿੱਚੋਂ 2 ਪੁਲਿਸ ਵਾਲਿਆਂ ਦੀ ਮੌਤ ਹੋ ਚੁੱਕੀ ਹੋਈ ਆ। ਇਹ ਕਿਹਾ ਗਿਆ ਕਿ ਇਸ ਤਰ੍ਹਾਂ ਸਮੇਧ ਸੈਣੀ ਦਾ ਕੇਸ ਦੂਜੀ ਅਦਾਲਤ ਦੇ ਵਿੱਚ ਤਬਦੀਲ ਕਰਨ ਤੋਂ ਬਾਅਦ ਇੱਕੋ ਕੇਸ ਦੀਆਂ 2 ਵੱਖ-ਵੱਖ ਅਦਾਲਤਾਂ ਦੇ ਵਿੱਚ ਸੁਣਵਾਈਆਂ ਹੋਣਗੀਆਂ, ਜਿਹਦੇ ਕਰਕੇ ਕੇਸ ਉਲਝ ਸਕਦਾ। ਅਦਾਲਤ ਨੇ ਜਿਹੜਾ ਜੀ ਇਹ ਕੇਸ ਤਬਦੀਲ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ, ਇਹਦੇ ਸੰਬੰਧੀ 29 ਜੂਨ ਤੱਕ ਅੱਗੇ ਜਿਹੜਾ ਜੀ ਇਹ ਮਾਮਲਾ ਤੋਰ ਦਿੱਤਾ। 29 ਜੂਨ ਨੂੰ ਪਤਾ ਲੱਗੂਗਾ ਕਿਸੇ ਹੋਰ ਅਦਾਲਤ ਦੇ ਵਿੱਚ ਇਹ ਕੇਸ ਜਾਂਦਾ ਜਾਂ ਨਹੀਂ ਜਾਂਦਾ। ਦੂਸਰਾ ਇਹ ਕਿ ਉਹਨੂੰ ਪੱਕੀ ਜ਼ਮਾਨਤ ਜਿਹੜੀ ਆ ਜੀ ਉਹ 25 ਤਰੀਕ ਨੂੰ ਪਤਾ ਲੱਗੂ ਮਿਲਦੀ ਆ ਜਾਂ ਨਹੀਂ। ਉਹ ਮਿਲ ਜਾਣ ਦੇ ਆਸਾਰ ਜਿਹੜਾ ਜੀ ਉਹ ਹੈਗੇ ਨੇ, ਕਿਉਂਕਿ ਇਸੇ ਕਰਕੇ ਜਿਹੜੀ CBI ਆ ਉਹ ਰਿਕਾਰਡ ਹੀ ਉਹਨੇ ਜਿਹੜਾ ਜੀ ਉਹ ਗਾਇਬ ਕਰ ਦਿੱਤਾ। ਉਹ ਰਿਕਾਰਡ ਜਿਹੜਾ ਜੀ ਬਹੁਤ ਮਾਇਨੇ ਰੱਖਦਾ। ਹਾਲਾਂਕਿ ਇਹਦੇ ਵਿੱਚ ਟੈਕਨੀਕਲ ਪੱਖ ਜਿਹੜਾ ਇੱਕ ਇਹ ਵੀ ਹੈਗਾ ਕਿ ਜਿਹੜੇ ਕੁਝ ਨਵੇਂ ਸਬੂਤ ਸਾਹਮਣੇ ਆਏ ਆ, ਜਿਹੜੇ ਚਸ਼ਮਦੀਦ ਗਵਾਹ ਨੇ, ਉਹ ਪਹਿਲਾਂ ਇਸ ਕੇਸ ਦੇ ਵਿੱਚ ਹੈ ਨਹੀਂ ਸੀਗੇ। ਪਰ ਜਿਹੜਾ ਰਿਕਾਰਡ ਪੁਰਾਣਾ ਹੈ, ਜਿਹੜਾ CBI ਦੇ ਕੋਲੇ, ਜਿਹੜਾ ਪੰਜਾਬ ਪੁਲਿਸ ਤੋਂ ਉਹ ਲੈ ਗਈ ਸੀ, ਉਹ ਰਿਕਾਰਡ ਦੇ ਵੀ ਬਹੁਤ ਵੱਡੇ ਮਾਇਨੇ ਨੇ। ਜੇ ਉਹ ਰਿਕਾਰਡ ਹੀ ਨਹੀਂ ਮਿਲਦਾ, ਬਿਨਾਂ ਕਿਸੇ ਸ਼ੱਕ ਦੇ ਇਸ ਕੇਸ ਦੇ ਉੱਤੇ ਉਹਦਾ ਬਹੁਤ ਵੱਡਾ ਪ੍ਰਭਾਵ ਪਊਗਾ। ਬਿਲਕੁਲ, ਦੇਖ ਲਓ ਜੀ ਕਿਸ ਤਰ੍ਹਾਂ ਦਾ ਲੋਕਾਂ ਨੂੰ ਇੱਥੇ ਨਿਆਂ ਮਿਲ ਰਿਹਾ ਆ। ਨਹੀਂ ਮਿਲਣਗੀਆਂ ਜੀ ਫਾਈਲਾਂ, ਲੱਗਦਾ ਤਾਂ ਇਸ ਤਰ੍ਹਾਂ। ਅਤੇ ਪੰਜਾਬ ਦੇ 3 ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਕੇਸ ਵੱਧ ਗਏ। ਬਿਲਕੁਲ ਜੀ, ਐਕਚੁਅਲੀ ਜੇ ਓਵਰਆਲ ਆਪਾਂ ਦੇਖੀਏ ਤਾਂ ਇਸ ਵੇਲੇ 4,56,122 ਕੇਸ ਮੁਲਕ ਭਰ ਦੇ ਵਿੱਚ ਜਿਹੜਾ ਜੀ ਉਹ ਹੋ ਚੁੱਕੇ ਹੋਏ ਆ। 1,39,010 ਜਿਹੜਾ ਜੀ ਮਹਾਰਾਸ਼ਟਰ ਦੇ ਵਿੱਚ, ਜਿੱਥੇ 6531 ਡੈਥ ਹੋ ਚੁੱਕੀ। ਦਿੱਲੀ ਦੇ ਵਿੱਚ 66,602 ਕੇਸ, 2,301 ਡੈਥ ਜਿਹੜੀਆਂ ਜੀ ਉਹ ਹੋ ਚੁੱਕੀਆਂ ਹੋਈਆਂ ਨੇ। 2,300 ਨੂੰ ਅੰਕੜਾ ਮੌਤਾਂ ਦਾ ਕ੍ਰੋਸ ਜਿਹੜਾ ਕਰ ਗਿਆ। ਤੀਜਾ ਨੰਬਰ ਤਾਮਿਲਨਾਡੂ ਦਾ ਤੇ ਚੌਥਾ ਨੰਬਰ ਗੁਜਰਾਤ ਦਾ ਇਹਦੇ ਵਿੱਚ ਹੈ। ਜੇ ਹਰਿਆਣੇ ਦੀ ਗੱਲ ਕਰੀਏ ਤਾਂ 11,520 ਕੇਸ ਇੱਥੇ ਹੋ ਗਏ ਨੇ। 178 ਡੈਥ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਪੰਜਾਬ ਦੇ ਵਿੱਚ ਜਿਹੜੀਆਂ 4 ਡੈਥ 24 ਘੰਟਿਆਂ ਦੇ ਦੌਰਾਨ ਹੋਰ ਹੋਈਆਂ, ਔਰ ਕੁੱਲ ਮੌਤਾਂ ਦੀ ਗਿਣਤੀ 105 ਹੋ ਗਈ। 4397 ਕੇਸ ਜਿਹੜੇ ਆ ਜੀ ਉਹ ਇੱਥੇ ਹੋ ਗਏ। ਸੰਗਰੂਰ, ਅੰਮ੍ਰਿਤਸਰ ਤੇ ਲੁਧਿਆਣਾ, ਇਹ 3 ਡਿਸਟ੍ਰਿਕਟ ਨੇ ਜਿਨ੍ਹਾਂ ਦੇ ਵਿੱਚ ਕੇਸਾਂ ਦੀ ਗਿਣਤੀ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਆ। ਜ਼ਿਲ੍ਹਾ ਸੰਗਰੂਰ ਦੇ ਵਿੱਚ 62 ਨਵੇਂ ਹੋਰ ਜਿਹੜੇ ਜੀ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ, ਔਰ 4 ਦਿਨਾਂ ਦੇ ਦੌਰਾਨ ਸੰਗਰੂਰ ਦੇ ਵਿੱਚ 97 ਨਵੇਂ ਕੇਸ ਸਾਹਮਣੇ ਆ ਚੁੱਕੇ ਆ। 2 ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਹੋਈ ਆ। ਐਕਟਿਵ ਕੇਸਾਂ ਦੀ ਗਿਣਤੀ 300 ਤੋਂ ਪਾਰ ਜਿਹੜੀ ਆ ਉਹ ਜਾ ਚੁੱਕੀ ਹੋਈ ਹੈ। ਤੇ ਜਲੰਧਰ ਦੀ ਗੱਲ ਜਿਹੜੀ ਜੀ ਉਹ ਕਰੀਏ ਤਾਂ ਜਲੰਧਰ ਦੇ ਵਿੱਚ 3 ਔਰਤਾਂ ਦੀ ਮੌਤ ਹੋਈ ਆ, ਔਰ 38 ਹੋਰ ਨਵੇਂ ਪੋਜ਼ਿਟਿਵ ਕੇਸ ਜਿਹੜੇ ਆ ਉਹ ਸਾਹਮਣੇ ਆਏ ਨੇ। ਜਲੰਧਰ ਡਿਸਟ੍ਰਿਕਟ ਦੇ ਵਿੱਚ 18 ਮੌਤਾਂ ਹੋ ਚੁੱਕੀਆਂ ਹੋਈਆਂ ਨੇ ਜੀ ਹੁਣ ਤੱਕ। ਜਿਹੜਾ ਜੀ ਰਾਤ ਜਿਹੜੀ ਜੀ ਗੁਰੂ ਨਾਨਕਪੁਰਾ ਦੀ ਰਹਿਣ ਵਾਲੀ 28 ਸਾਲਾ ਔਰਤ ਦੀ ਮੌਤ ਹੋਈ ਆ। ਉਹ ਕਰੋਨਾ ਪੋਜ਼ਿਟਿਵ ਸੀਗੀ। ਉਹ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਦਾਖਲ ਸੀਗੀ। ਨਮੋਨੀਆ ਤੇ TB ਤੋਂ ਜਿਹੜਾ ਜੀ ਉਹ ਪੀੜਤ ਸੀਗੀ।
ਸਿਵਲ ਹਸਪੀਟਲ ਦੇ ਵਿੱਚ ਦਾਖਲ ਗੁਰੂ ਰਾਮਦਾਸ ਇਨਕਲੇਵ ਦੀ 70 ਸਾਲਾ ਔਰਤ ਪ੍ਰੇਮਲਤਾ ਦੀ ਵੀ ਮੌਤ ਜਿਹੜੀ ਹੋਈ ਆ, ਉਹਦੀ ਵੀ ਰਿਪੋਰਟ ਪੋਜ਼ਿਟਿਵ ਜਿਹੜੀ ਜੀ ਆਈ ਸੀ। ਜਦੋਂ ਕਿ ਫੂਲਪੁਰ ਪਿੰਡ ਦੀ 64 ਸਾਲਾ ਜਿਹੜੀ ਔਰਤ ਹੈ, ਉਹਦੀ 21 ਜੂਨ ਨੂੰ ਡੈਥ ਹੋ ਗਈ ਸੀ, ਪਰ ਉਹਦੀ ਰਿਪੋਰਟ 22 ਜੂਨ ਨੂੰ ਪੋਜ਼ਿਟਿਵ ਜਿਹੜੀ ਹੈ ਜੀ ਉਹ ਆਈ ਹੈ। ਅੰਮ੍ਰਿਤਸਰ ਦੇ ਵਿੱਚ 23 ਨਵੇਂ ਕੇਸ ਜਿਹੜੇ ਉਹ ਸਾਹਮਣੇ ਆਏ ਨੇ। ਇੱਥੇ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਜੀ ਉਹ 32 ਇਸ ਵੇਲੇ ਹੈ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ। ਲੁਧਿਆਣੇ ਦੇ ਵਿੱਚ 34 ਨਵੇਂ ਮਰੀਜ਼ ਜਿਹੜੇ ਉਹ ਸਾਹਮਣੇ ਆਏ ਨੇ ਔਰ 2 ਦੀ ਮੌਤ ਜਿਹੜੀ ਹੈ ਜੀ ਉਹ ਹੋਈ ਹੈ। ਇੱਕ ਲੁਧਿਆਣੇ ਦੇ ਬਹਾਦਰ ਕੇ ਰੋਡ ਦਾ, ਇੱਕ ਕ੍ਰਿਸ਼ਨ ਨਗਰ ਮਲੇਰਕੋਟਲਾ ਦਾ ਜਿਹੜਾ ਜੀ ਉਹ ਵਸਨੀਕ ਸੀਗਾ। ਮਰੀਜ਼ਾਂ ਦੀ ਗਿਣਤੀ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜਾ 623 ਹੋ ਚੁੱਕੀ ਹੋਈ ਆ ਔਰ 18 ਡੈਥ ਜਿਹੜੀ ਆ ਜੀ ਇੱਥੇ ਹੋ ਚੁੱਕੀਆਂ ਹੋਈਆਂ ਨੇ। ਜੇ ਬਾਕੀ ਸ਼ਹਿਰਾਂ ਦੀ ਆਪਾਂ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ 20 ਨਵੇਂ ਮਾਮਲੇ ਸਾਹਮਣੇ ਆਏ ਆ, ਜਦੋਂ ਕਿ ਮੋਗੇ ਦੇ ਵਿੱਚ 11 ਨਵੇਂ ਮਰੀਜ਼ ਜਿਹੜੇ ਉਹ ਸਾਹਮਣੇ ਆਏ ਆ। ਪਟਿਆਲਾ ਜਿਹੜਾ ਜੀ ਉਹ ਵੀ ਪਾਸੇ ਨਹੀਂ ਜੀ। ਇੱਥੇ 6 ਜਿਹੜੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਮੁਲਾਜ਼ਮ ਉਹ ਪੋਜ਼ਿਟਿਵ ਆਏ ਆ। ਉਹਨਾਂ ਦੇ ਸਣੇ 22 ਕੇਸ ਜਿਹੜੇ ਆ ਪਟਿਆਲਾ ਦੇ ਵਿੱਚ ਸਾਹਮਣੇ ਜਿਹੜਾ ਜੀ ਆਏ ਆ। ਇਸ ਹਸਪਤਾਲ ਦੇ 5 ਮਰੀਜ਼ ਤੇ ਮਰੀਜ਼ਾਂ ਦੇ 3 ਰਿਸ਼ਤੇਦਾਰ ਪੋਜ਼ਿਟਿਵ ਆ ਚੁੱਕੇ ਹੋਏ ਆ। ਮੈਡੀਕਲ ਸੁਪਰਡੈਂਟ ਦਾ ਦਫ਼ਤਰ 48 ਘੰਟਿਆਂ ਦੇ ਵਾਸਤੇ ਸੀਲ ਜਿਹੜਾ ਜੀ ਉਹ ਕੀਤਾ ਗਿਆ। ਸਿਵਲ ਸਰਜਨ ਡਾਕਟਰ ਹਰੀਸ਼ ਮਲਹੋਤਰਾ ਜਿਹੜੇ ਆ ਜੀ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਕੰਮ ਕਰਨ ਵਾਲੇ 6 ਮੁਲਾਜ਼ਮ ਸੀ। ਆਪਣੇ ਸਾਥੀ ਦੇ ਸੰਪਰਕ ਦੇ ਵਿੱਚ ਰਹਿਣ ਕਰਕੇ ਉਹ ਇਹਦੀ ਲਪੇਟ ਦੇ ਵਿੱਚ ਜਿਹੜਾ ਜੀ ਉਹ ਆਏ ਨੇ। ਮਤਲਬ ਕਿ ਕੇਸਾਂ ਦੀ ਗਿਣਤੀ ਜਿਹੜੀ ਜੀ ਉਸੇ ਤਰੀਕੇ ਦੇ ਨਾਲ ਵਧਣੀ ਜਾਰੀ ਹੈ ਜੀ। ਬਿਲਕੁਲ ਲਗਾਤਾਰ ਵੱਧ ਰਹੀਆਂ ਨੇ ਜੀ ਇਹੋ ਜਿਹੀਆਂ ਜਿਹੜੀਆਂ ਗਿਣਤੀਆਂ। ਅੱਗੇ ਗੱਲ ਕਰਦੇ ਹਾਂ ਬਿਹਾਰ ਦੇ ਜੋ 2 ਪੁਲਿਸ ਵਾਲੇ ਆਏ ਸੀਗੇ ਨਵਜੋਤ ਸਿੱਧੂ ਨੂੰ ਸਮਨ ਦੇਣ, ਉਹਨਾਂ ਨੇ ਉਸਦੇ ਘਰ ਦੇ ਬਾਹਰ ਹੀ ਚਪਕਾ ਦਿੱਤੇ ਪੇਪਰ। ਕਈ ਦਿਨਾਂ ਤੋਂ ਜਿਹੜਾ ਜੀ ਉਹ ਬੈਠੇ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਆ ਕੇ ਔਰ ਉਹ ਕਹਿੰਦੇ ਸੀਗੇ ਜੀ ਕਿ ਅਸੀਂ ਇਹ ਜਿਹੜੇ ਸੰਮਣ ਆ ਇਹ ਦੇ ਕੇ ਜਾਣੇ ਆ। ਅਸਲ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਦੋਂ ਜਿਹੜਾ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੁਝ ਬੋਲਿਆ ਸੀਗਾ ਬਿਹਾਰ ਵਿੱਚ, ਉਹਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਵਿਰੋਧੀ ਧਿਰ ਦੇ ਵੱਲੋਂ। ਉਹ ਸ਼ਿਕਾਇਤ ਜਿਹੜੀ ਆ ਜੀ ਉਹ ਅਜੇ ਤੱਕ ਤੁਰੀ ਉਸੇ ਤਰੀਕੇ ਨਾਲ ਫਿਰਦੀ। ਚੋਣ ਜ਼ਾਬਤੇ ਦੀ ਉਲੰਘਣਾ ਦੇ ਤਹਿਤ ਇਹ ਦਰਜ ਕੇਸ ਸੀਗਾ ਔਰ ਇਹ ਬਿਹਾਰ ਪੁਲਿਸ ਦੇ ਮੁਲਾਜ਼ਮ ਜਿਹੜੇ ਜੀ ਇਹ ਵੀ ਕਹਿੰਦੇ ਸੀਗੇ ਕਿ ਅਸੀਂ ਮੌਕੇ ਦੇ ਉੱਤੇ ਜ਼ਮਾਨਤ ਜਿਹੜੀ ਆ ਜੀ ਉਹ ਭਰਵਾ ਲੈਣੀ ਹੈ ਨਵਜੋਤ ਸਿੰਘ ਸਿੱਧੂ ਤੋਂ। ਨਵਜੋਤ ਸਿੰਘ ਸਿੱਧੂ ਹੋਰੀ ਉਹਨਾਂ ਨੂੰ ਮਿਲੇ ਨਹੀਂ। 5 ਦਿਨ ਜਿਹੜੇ ਜੀ ਉਹ ਹੋ ਗਏ। ਜਿਹੜਾ ਉਹਨਾਂ ਦਾ ਕੰਮ ਕਰਨ ਵਾਲਾ ਦਫ਼ਤਰੀ ਅਮਲਾ ਉਹਨਾਂ ਨੇ ਇਹ ਨੋਟਿਸ ਫੜਿਆ ਨਹੀਂ, ਨਾ ਇਹ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਿੱਥੇ ਨੇ, ਘਰ 'ਚ ਨੇ, ਬਾਹਰ ਨੇ, ਸ਼ਹਿਰੋਂ ਬਾਹਰ ਨੇ, ਪੰਜਾਬ 'ਚੋਂ ਬਾਹਰ ਨੇ, ਮੁਲਕੋਂ ਬਾਹਰ ਤਾਂ ਹੋ ਨਹੀਂ ਸਕਦੇ, ਚਲੋ ਫਲਾਈਟਾਂ ਨਹੀਂ ਜਿਹੜੀਆਂ ਜੀ ਉਹ ਚੱਲ ਰਹੀਆਂ। ਉਹਨਾਂ ਨੇ ਹੁਣ ਜਿਹੜਾ ਜੀ ਇਹ ਨੋਟਿਸ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਘਰ ਦੇ ਬਾਹਰ ਚਿਪਕਾ ਦਿੱਤਾ ਜੀ। 16 ਅਪ੍ਰੈਲ 2019 ਨੂੰ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਬਿਹਾਰ ਦੇ ਕਟਿਹਾਰ ਡਿਸਟ੍ਰਿਕਟ ਦੇ ਥਾਣਾ ਵਰਸੋਈ ਦੇ ਵਿੱਚ ਇਹ ਕੇਸ ਦਰਜ ਕੀਤਾ ਗਿਆ ਸੀਗਾ ਜੀ। ਇਹਦੇ ਸੰਬੰਧੀ ਇਹ ਨੋਟਿਸ ਦੇਣ ਦੇ ਵਾਸਤੇ ਜਿਹੜਾ ਆਏ ਸੀਗੇ। ਹੁਣ ਇਹ ਨੋਟਿਸ ਜਿਹੜਾ ਜੀ ਜਦੋਂ ਬਾਹਰ ਚਿਪਕ ਗਿਆ ਤੇ ਇਹ ਕਿਹਾ ਜਾ ਰਿਹਾ ਕਿ ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜੀ ਜ਼ਮਾਨਤ ਹੈ ਉਹ ਅਦਾਲਤ ਦੇ ਵਿੱਚ ਜਾ ਕੇ ਜਿਹੜੀ ਜੀ ਉਹ ਲੈਣੀ ਪਊਗੀ ਔਰ ਹੁਣ ਉਹਨਾਂ ਨੂੰ ਜਿਹੜੀ ਇੱਦਾਂ ਮਿਲ ਕੇ ਜ਼ਮਾਨਤ ਸੀ ਉਹ ਨਹੀਂ ਦਿੱਤੀ ਜਾ ਸਕੂਗੀ। ਕੇਸ ਤਾਂ ਵੈਸੇ ਕੋਈ ਬਹੁਤ ਵੱਡਾ ਨਹੀਂ ਹੈਗਾ ਜੀ। ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਉਹ ਸਿਆਸਤਦਾਨਾਂ ਦੇ ਉੱਤੇ ਆਮ ਹੀ ਜਿਹੜੇ ਉਹ ਹੁੰਦੇ ਰਹਿੰਦੇ ਨੇ, ਪਰ ਇਹ ਜਿਹੜਾ ਜੀ ਚਰਚਾ ਦਾ ਵਿਸ਼ਾ ਇਸ ਪੱਖੋਂ ਜਿਹੜਾ ਬਣਿਆ ਹੋਇਆ ਕਿ ਕੁਰਸੀਆਂ ਡਾਹ ਕੇ ਵੀ ਬਾਹਰ ਜਿਹੜਾ ਜੀ ਉਹ ਘਰ ਦੇ ਬੈਠੇ ਰਹਿੰਦੇ ਰਹੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸ਼ਾਮੀ ਜਿਹੜਾ ਜੀ ਉੱਠ ਕੇ ਚਲੇ ਜਾਂਦੇ ਜਾਂ ਰੋਟੀ ਪਾਣੀ ਖਾਣ ਜਾਂਦੇ ਤੇ ਹੱਥ ਦੇ ਵਿੱਚ ਕਾਗਜ਼ ਫੜ ਕੇ ਇੰਨੇ ਦਿਨਾਂ ਤੋਂ ਇਹ ਲਗਾਤਾਰ ਬੈਠੇ ਰਹੇ ਔਰ ਇਹ ਕਹਿੰਦੇ ਰਹੇ ਜਿੰਨੀ ਦੇਰ ਤੱਕ ਉਹਨਾਂ ਦੇ ਸੀਨੀਅਰ ਉਹਨਾਂ ਨੂੰ ਨਹੀਂ ਕਹਿੰਦੇ ਕਿ ਤੁਸੀਂ ਵਾਪਸ ਆ ਜਾਓ ਉਨੀ ਦੇਰ ਤੱਕ ਉਹ ਵਾਪਸ ਨਹੀਂ ਜਾਣਗੇ। ਅਜੇ ਵੀ ਉਹ ਵਾਪਸ ਜਾਣਗੇ ਜਾਂ ਨਹੀਂ ਉਹ ਇਹ ਕਹਿੰਦੇ ਕਿ ਇਹਦਾ ਹੀ ਵਾਸਤੇ ਉਹ ਸੀਨੀਅਰ ਦੀ ਕਰ ਰਹੇ ਆ ਕਿ ਉਹਨਾਂ ਦਾ ਆਦੇਸ਼ ਕੀ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।